ਕਦੀ ਤੁਸੀਂ ਸੋਚਿਆ ਹੈ ਜਦੋਂ ਤੁਸੀਂ ਰੋਟੀ ਦਾ ਨਵਾਲਾ ਆਪਣੇ ਮੂੰਹ 'ਚ ਪਾਉਂਦੇ ਹੋ ਕਿ ਉਹ ਨਵਾਲਾ ਕਿਸ ਦਰਦ, ਕਿਸ ਮੁਸ਼ੱਕਤ, ਕਿਸ ਤਪਦੇ ਸੂਰਜ, ਕਿਸ ਬਰਫੀਲੀ ਰਾਤ, ਕਿਸ ਉਦਾਰ ਤੇ ਕਿਸ ਕਰਜ਼ ਦੇ ਨਾਲ ਉਗਿਆ ਹੁੰਦਾ ਹੈ। ਉਹ ਨਵਾਲਾ ਸਿਰਫ ਅਨਾਜ ਨਹੀਂ ਬਲਕਿ ਇੱਕ ਕਿਸਾਨ ਦੀ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਪਰ ਅਫਸੋਸ ਅੱਜ ਉਹ ਕਿਸਾਨ ਜਿਹੜਾ ਸਾਡੇ ਢਿੱਡਾਂ ਦੇ ਵਿੱਚ ਰੋਟੀ ਪਾਉਂਦਾ ਹੈ ਉਹ ਆਪ ਭੁੱਖਾ ਮਰ ਰਿਹਾ ਹੈ। ਕਿਸਾਨ ਉਹ ਬੰਦਾ ਹੈ ਜੋ ਰੱਬ ਨਾਲ ਜ਼ਮੀਨ ਦਾ ਰਿਸ਼ਤਾ ਜੋੜ ਕੇ ਫਸਲ ਉਗਾਉਂਦਾ ਹੈ, ਜਿਹੜਾ ਮਿੱਟੀ ਨੂੰ ਸਾਡੀ ਮਾਂ ਦੇ ਵਾਂਗ ਸਾਂਭ ਕੇ ਰੱਖਦਾ ਹੈ। ਉਹੀ ਕਿਸਾਨ ਜਿਹੜਾ ਦਿਨ ਰਾਤ ਮਿਹਨਤ ਕੱਢ ਕੇ ਸਾਡੀਆਂ ਥਾਲੀਆਂ ਵਿੱਚ ਅਨਾਜ ਭਰੇ ਅੱਜ ਸੜਕਾਂ ਦੇ ਉੱਤੇ ਦੁਹਾਈਆਂ ਦੇ ਰਿਹਾ ਹੈ। ਪਾਕਿਸਤਾਨ, ਭਾਰਤ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਚਲੇ ਜਾਓ, ਕਿਸਾਨ ਦੀ ਹਾਲਤ ਕਮੋ ਬੇਸ਼ ਇੱਕੋ ਵਰਗੀ ਹੈ। ਕਰਜ਼ਿਆਂ ਥੱਲੇ ਦਬਿਆ ਹੋਇਆ, ਬੀਜ ਮਹਿੰਗਾ, ਖਾਦ ਮਹਿੰਗੀ, ਫਸਲਾਂ ਦਾ ਰੇਟ ਨਾ ਲੱਭਣਾ, ਪਾਣੀ ਦੀ ਕਮੀ ਤੇ ਸਭ ਤੋਂ ਵੱਡੀ ਗੱਲ ਹਕੂਮਤਾਂ ਦੀ ਬੇਬਸੀ। ਹਰ ਸਾਲ ਹਜ਼ਾਰਾਂ ਕਿਸਾਨ ਕਰਜ਼ ਵਿੱਚ ਡੁੱਬ ਜਾਂਦੇ ਨੇ। ਕਦੀ ਬੀਜ ਲਈ ਕਰਜ਼, ਕਦੀ ਖਾਦ ਲਈ ਕਰਜ਼ ਤੇ ਕਦੀ ਟਿਊਬਵੈੱਲ ਦੀ ਮੁਰੰਮਤ ਲਈ ਕਰਜ਼। ਪਰ ਜਦੋਂ ਫਸਲ ਨਾ ਨਿਕਲੇ ਜਾਂ ਉਹਦਾ ਰੇਟ ਨਾ ਲੱਭੇ ਤੇ ਫਿਰ ਇਹੋ ਕਰਜ਼ ਕਿਸਾਨ ਦੀ ਧੌਣ ਦਾ ਫਾਹ ਬਣ ਜਾਂਦੇ ਨੇ। ਭਾਰਤ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਪਾਕਿਸਤਾਨ ਵਿੱਚ ਵੀ ਇਹ ਤਾਦਾਦ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਪਰ ਸਾਡੀ ਸੋਸਾਇਟੀ ਹਾਲੇ ਤੀਕਰ ਚੁੱਪ ਹੈ। ਕਿਸਾਨ ਦੀ ਮੌਤ ਨੂੰ ਖਬਰ ਨਹੀਂ ਸਮਝਿਆ ਜਾਂਦਾ ਬਲਕਿ ਇੱਕ ਮਾਮੂਲੀ ਜਿਹਾ ਵਾਕਿਆ ਬਣਾ ਦਿੱਤਾ ਜਾਂਦਾ ਹੈ। ਕਿਸਾਨ ਸਾਰਾ ਸਾਲ ਪਸੀਨਾ ਵਹਾ ਕੇ ਗੰਦਮ, ਚਾਵਲ, ਮਕਈ, ਕਮਾਂਦ, ਆਲੂ, ਪਿਆਜ਼ ਦੀਆਂ ਫਸਲਾਂ ਬੀਜਦਾ ਹੈ, ਪਰ ਜਦੋਂ ਉਹਨੂੰ ਮਾਰਕੀਟ ਵਿੱਚ ਲੈ ਕੇ ਜਾਂਦਾ ਹੈ ਤੇ ਉਹਦਾ ਕੋਈ ਰੇਟ ਹੀ ਨਹੀਂ ਲੱਭਦਾ। ਆੜਤੀ ਕਹਿੰਦਾ ਹੈ ਕਿ ਫਸਲ ਜ਼ਿਆਦਾ ਹੋ ਗਈ ਹੈ ਇਸ ਲਈ ਇਹਦਾ ਰੇਟ ਘੱਟ ਹੈ, ਤੇ ਕਦੇ ਬਾਰਿਸ਼ ਦੇ ਨਾਲ ਫਸਲ ਖਰਾਬ ਹੋ ਗਈ ਹੈ ਜਾਂ ਫਿਰ ਮੰਡੀ ਵਿੱਚ ਫਸਲ ਜ਼ਿਆਦਾ ਆ ਗਈ ਹੈ, ਮਾਲ ਜ਼ਿਆਦਾ ਹੋ ਗਿਆ, ਤੁਹਾਡੀ ਫਸਲ ਨਹੀਂ ਵੇਚ ਸਕਦੀ। ਤੇ ਫਿਰ ਉਹੀ ਫਸਲਾਂ ਥੋੜ੍ਹੀ ਦੇਰ ਬਾਅਦ ਸ਼ਹਿਰੀ ਮਾਰਕੀਟਾਂ ਵਿੱਚ ਬੜੇ ਮਹਿੰਗਿਆਂ ਦਾਮਾਂ ਨਾਲ ਵੇਚੀਆਂ ਜਾਂਦੀਆਂ ਨੇ। ਕਿਉਂਕਿ ਇਹਨਾਂ ਦੇ ਦਰਮਿਆਨ ਦਲਾਲ, ਆੜਤੀ ਤੇ ਨਿਜ਼ਾਮ ਵਿੱਚ ਛੁਪੀ ਹੋਈ ਬੇਹਿੱਸੀ ਹੈ। ਹਰ ਹਕੂਮਤ ਵਾਅਦੇ ਕਰਦੀ ਹੈ, ਕਿਸਾਨ ਕਾਰਡ, ਸਬਸਿਡੀ, ਸਸਤੀ ਖਾਦ, ਜ਼ਰੀ ਮਸ਼ੀਨਰੀ, ਪਰ ਇਹ ਸਿਰਫ ਕਾਗਜ਼ਾਂ ਤੱਕ ਹੁੰਦਾ ਹੈ। ਅਸਲੀ ਕਿਸਾਨ ਤੱਕ ਕੁਝ ਵੀ ਨਹੀਂ ਪਹੁੰਚਦਾ। ਕਿਸਾਨ ਨੂੰ ਟਿਊਬਵੈੱਲ ਲਵਾਉਣ ਲਈ ਰਿਸ਼ਵਤ ਦੇਣੀ ਪੈਂਦੀ ਹੈ, ਸਬਸਿਡੀ ਲਈ ਫਾਰਮ ਪੁਰ ਕਰਵਾ ਕੇ ਥੱਕ ਜਾਂਦਾ ਹੈ, ਖਾਲਸ ਬੀਜ ਲੱਭਣਾ ਮੁਸ਼ਕਲ ਹੈ ਤੇ ਆਖਰ ਤੇ ਜ਼ਹਿਰੀਲੀ ਦਵਾਈਆਂ ਕਿਸਾਨ ਦੀਆਂ ਉਮੀਦਾਂ ਨੂੰ ਮਾਰ ਦਿੰਦੀਆਂ ਨੇ। ਕਲਾਈਮੇਟ ਚੇਂਜ ਵੀ ਇੱਕ ਵੱਡੀ ਹਕੀਕਤ ਹੈ। ਕਦੀ ਅਚਾਨਕ ਬਾਰਿਸ਼ਾਂ, ਕਦੀ ਸਾਲਾਬਾਰੀ, ਕਦੀ ਸਖਤ ਸੋਕਾ, ਕਦੀ ਵਕਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਮੌਨਸੂਨ। ਇਹ ਸਭ ਵੀ ਫਸਲਾਂ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਉਂਦੇ ਨੇ। ਕਿਸਾਨ ਦੀ ਸੋਚ ਇਹ ਨਹੀਂ ਹੁੰਦੀ ਕਿ ਸਾਇੰਸ ਕੀ ਕਹਿੰਦੀ ਹੈ, ਉਹ ਤਾਂ ਸਿਰਫ ਆਪਣੇ ਰੱਬ ਵੱਲ ਤੱਕਦਾ ਹੈ ਕਿ ਸ਼ਾਇਦ ਇਸ ਵਾਰ ਫਸਲ ਬਚ ਜਾਵੇ। ਕਿਸਾਨ ਦੀ ਜ਼ਿੰਦਗੀ ਸਿਰਫ ਆਪਣੇ ਖੇਤਾਂ ਤੱਕ ਮਹਿਦੂਦ ਨਹੀਂ ਹੁੰਦੀ ਬਲਕਿ ਉਹ ਆਪਣੇ ਕੁੰਬੇ, ਆਪਣੀ ਇੱਜ਼ਤ, ਆਪਣੀ ਜ਼ਮੀਨ ਤੇ ਆਪਣੀ ਗੈਰਤ ਦੇ ਵਿੱਚ ਫਸਿਆ ਹੁੰਦਾ ਹੈ। ਜਦੋਂ ਫਸਲ ਸਹੀ ਨਹੀਂ ਨਿਕਲਦੀ ਜਾਂ ਫਸਲ ਦਾ ਰੇਟ ਨਹੀਂ ਮਿਲਦਾ ਤੇ ਫਿਰ ਉਹ ਸਿਰਫ ਮੁਆਸ਼ੀ ਤੌਰ 'ਤੇ ਹੀ ਨਹੀਂ ਬਲਕਿ ਸਮਾਜੀ ਤੌਰ 'ਤੇ ਵੀ ਤਬਾਹ ਹੋ ਜਾਂਦਾ ਹੈ। ਲੋਕ ਆਖਦੇ ਨੇ ਕਿ ਵੇਖੋ ਜੀ ਫਲਾਣ ਜ਼ਮੀਨਦਾਰ ਤੇ ਕਰਜ਼ਦਾਰ ਹੋ ਗਏ, ਉਹਨੂੰ ਆਪਣੀ ਕਾਰ ਰਹਿਣ ਰੱਖਣੀ ਪਈ ਹੈ ਜਾਂ ਉਹਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ, ਤੇ ਉਹ ਇਸੇ ਸ਼ਰਮ ਦੇ ਵਿੱਚ ਹੀ ਡੁੱਬ ਜਾਂਦੇ ਨੇ ਤੇ ਕਿਸੇ ਨੂੰ ਨਹੀਂ ਦੱਸਦੇ ਕਿ ਅਸੀਂ ਕਿਸ ਹਾਲ ਦੇ ਵਿੱਚ ਹਾਂ। ਹੁਣ ਤੱਕ ਵੀਡੀਓ ਵਿੱਚ ਕੀਤੀਆਂ ਗਈਆਂ ਸਾਰੀਆਂ ਗੱਲਾਂ ਕਿਸਾਨ ਦੇ ਮਸਾਇਲ ਦੇ ਹਵਾਲੇ ਸਨ। ਹੁਣ ਅਸੀਂ ਇਸ ਗੱਲ 'ਤੇ ਗੌਰ ਕਰਨਾ ਹੈ ਕਿ ਕਿਸਾਨ ਦੇ ਇਹਨਾਂ ਮਸਾਇਲ ਦਾ ਕੀ ਹੱਲ ਹੈ, ਇਹਨਾਂ ਮਸਲਿਆਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ। ਸਭ ਤੋਂ ਪਹਿਲੇ ਰੇਟ ਦਾ ਤਹੱਫੁਜ਼। ਹਕੂਮਤ ਨੂੰ ਇਸ ਗੱਲ 'ਤੇ ਕਿਸਾਨ ਨੂੰ ਇਤਮਾਦ ਵਿੱਚ ਲੈਣਾ ਪਏਗਾ ਕਿ ਅਸੀਂ ਉਹਨਾਂ ਨੂੰ ਇੰਨਾ ਰੇਟ ਦੇਵਾਂਗੇ, ਚਾਹੇ ਮਾਰਕੀਟ ਵਿੱਚ ਰੇਟ ਵਧੇ ਜਾਂ ਘਟੇ। ਕਿਸਾਨ ਨੂੰ ਇੱਕ ਜਿਹੜਾ ਉਹਨਾਂ ਨਾਲ ਰੇਟ ਮੁਕਾਇਆ ਜਾਵੇ, ਉਹਨਾਂ ਨੂੰ ਮੁਕੰਮਲ ਤੌਰ 'ਤੇ ਉਸੇ ਰੇਟ 'ਤੇ ਹੀ ਉਹਨਾਂ ਤੋਂ ਫਸਲ ਖਰੀਦੀ ਜਾਵੇ। ਦੂਜੀ ਗੱਲ, ਮੰਡੀ ਦੇ ਨਿਜ਼ਾਮ ਨੂੰ ਬਿਹਤਰ ਕਰਨ ਦੀ ਬਹੁਤ ਜ਼ਰੂਰਤ ਹੈ। ਦਲਾਲਾਂ ਅਤੇ ਆੜਤੀਆਂ ਨੂੰ ਚੈੱਕ ਕੀਤਾ ਜਾਵੇ ਅਤੇ ਡਾਇਰੈਕਟ
ਕਿਸਾਨ ਤੋਂ ਹੀ ਫਸਲ ਖਰੀਦੀ ਜਾਵੇ। ਅਤੇ ਤੀਸਰੀ ਗੱਲ ਇਹ ਵੇ ਕਿ ਜ਼ਹਿਰੀ ਦਵਾਈਆਂ ਨੂੰ ਚੈੱਕ ਕੀਤਾ ਜਾਵੇ। ਜ਼ਹਿਰੀ ਦਵਾਈਆਂ ਦੇ ਵਜ੍ਹਾ ਤੋਂ ਕਿਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਇਹਨਾਂ ਦਵਾਈਆਂ ਦੇ ਮਿਆਰ ਨੂੰ ਬਿਹਤਰ ਕੀਤਾ ਜਾਵੇ ਤਾਂ ਕਿ ਕਿਸਾਨ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਹਾਸਲ ਕਰ ਸਕੇ। ਕਿਸਾਨ ਨੂੰ ਮੌਸਮ ਦੇ ਬਦਲਾਅ ਦੀ ਤਰਬੀਅਤ ਦਿੱਤੀ ਜਾਵੇ ਅਤੇ ਉਹਨਾਂ ਨੂੰ ਦੱਸਿਆ ਜਾਵੇ ਕਿ ਕਿਹੜੀਆਂ ਫਸਲਾਂ ਕਿਹੜੇ ਇਲਾਕਿਆਂ ਵਿੱਚ ਉਗਾਈਆਂ ਜਾ ਸਕਦੀਆਂ ਨੇ। ਅਸਲ ਕਿਸਾਨਾਂ ਨੂੰ ਆਸਾਨ ਕਿਸ਼ਤਾਂ 'ਤੇ ਕਰਜ਼ੇ ਦਿੱਤੇ ਜਾਣ ਅਤੇ ਕੁਦਰਤੀ ਆਫਤ ਦੇ ਵਿੱਚ ਉਹਨਾਂ ਕਰਜ਼ਿਆਂ ਨੂੰ ਮਾਫ ਵੀ ਕੀਤਾ ਜਾਵੇ। ਨੌਜਵਾਨ ਕਿਸਾਨਾਂ ਨੂੰ ਜਦੀਦ ਤਰੀਕੇ ਸਿਖਾਏ ਜਾਣ ਤਾਂ ਕਿ ਉਹ ਆਪਣੀ ਜ਼ਮੀਨ ਨੂੰ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕਣ। ਕਿਸਾਨ ਸਿਰਫ ਫਸਲਾਂ ਉਗਾਉਣ ਵਾਲਾ ਨਹੀਂ ਬਲਕਿ ਉਹ ਸਾਡੀ ਮੁਈਸ਼ਤ ਦਾ ਸਤੂਨ ਹੈ, ਸਾਡੀ ਤਹਿਜ਼ੀਬ ਦਾ ਵਾਰਸ ਹੈ ਅਤੇ ਸਾਡੀ ਮਿੱਟੀ ਨਾਲ ਜੁੜਿਆ ਹੋਇਆ ਹੈ ਜੋ ਰੱਬ ਦੇ ਕਰੀਬ ਤਰੀਨ ਹੈ। ਜੇ ਅੱਜ ਅਸਾਂ ਕਿਸਾਨ ਨੂੰ ਇੱਜ਼ਤ ਨਹੀਂ ਦਿੱਤੀ, ਉਹਨੂੰ ਬਚਾਇਆ ਨਹੀਂ, ਅਤੇ ਫਿਰ ਸਾਡੀਆਂ ਥਾਲੀਆਂ, ਸਾਡੇ ਖੇਤ, ਸਾਡੀ ਮੁਈਸ਼ਤ ਅਤੇ ਸਾਡੀ ਪਹਿਚਾਣ ਵੀਰਾਨ ਹੋ ਜਾਵੇਗੀ। ਯਾਦ ਰੱਖੋ, ਕਿਸਾਨ ਦੀ ਜ਼ਿੰਦਗੀ ਸਿਰਫ ਉਹਦੀ ਜ਼ਿੰਦਗੀ ਨਹੀਂ ਬਲਕਿ ਉਹ ਸਾਡੇ ਸੱਭਿਆਚਾਰ, ਸਾਡੀ ਰੂਹ ਅਤੇ ਸਾਡੀ ਜ਼ਮੀਨ ਦੀ ਜ਼ਿੰਦਗੀ। ਇੱਕ ਵਾਰ ਕਿਸਾਨ ਦੀਆਂ ਅੱਖਾਂ ਵਿੱਚ ਝਾਤ ਮਾਰ ਕੇ ਵੇਖੋ, ਉਹ ਤੁਹਾਡੇ ਨਵਾਲੇ ਲਈ ਰੋਜ਼ ਮਰਦਾ ਹੈ ਅਤੇ ਤੁਸੀਂ ਉਹਨੂੰ ਕੀ ਦਿੰਦੇ ਹੋ? ਝੂਠੇ ਵਾਅਦੇ, ਖਾਲੀ ਖ਼ਾਬ ਜਾਂ ਫਿਰ ਸਿਰਫ ਖਾਮੋਸ਼ੀ। ਆਓ ਆਵਾਜ਼ ਬੁਲੰਦ ਕਰੀਏ ਕਿਸਾਨ ਦੇ ਹੱਕ ਵਿੱਚ, ਕਿਸਾਨ ਦੀ ਜ਼ਮੀਨ ਲਈ ਅਤੇ ਸਾਡੀ ਆਉਣ ਵਾਲੀ ਨਸਲ ਲਈ।